ਇਹ ਰਾਏਵਿੰਡ ਦੇ ਵਿੱਚ ਨਾ 30 ਰੁਪਏ ਤੋਂ ਉੱਥੇ ਲੜਾਈ ਹੋਈ ਹੈ ਤੇ ਦੋ ਭਰਾਵਾਂ ਨੂੰ ਬੜਾ ਬੇਦਰਦੀ ਨਾਲ ਮਾਰਿਆ ਨੇ। ਇੱਕ ਕਤਲ ਹੋ ਗਿਆ ਤੇ ਦੂਆ ਵੀ ਕੋਮੇ ਚ ਹਸਪਤਾਲ ਤੇ। ਮੇਰਾ ਇਹ ਸਵਾਲ ਹੈ ਕਿ ਵੀਡੀਓ ਸਾਰਿਆਂ ਵੇਖੀ ਹੋਣੀ ਹੈ ਕਿ ਇੱਕ ਭਰਾ ਨੂੰ ਨਾ ਇਤਨਾ ਮਾਰਿਆ ਉਹ ਬੇਹੋਸ਼ ਹੋ ਗਿਆ, ਦੂਏ ਨੂੰ ਜ਼ਖਮੀ ਹੈ। ਮਤਲਬ ਕਿ ਉਹ ਤਾਂ ਉਹਨਾਂ ਨੇ ਮਾਰਿਆ ਇਤਨਾ ਕਿ ਪੂਰੀ ਟੀਮ ਆ ਗਈ। ਉਸ ਫੋਨ ਕੀਤਾ ਵੀ ਬੜੀ ਜ਼ਿਆਦਤੀ ਹੋ ਗਈ ਜੀ, 30 ਰੁਪਈਆਂ ਦਾ ਰੋਲਾ ਹੈ। ਤੇ ਉਹ ਝੋਲੀ 'ਚ ਬਿਰਾ ਲੈ ਕੇ ਬੈਠਾ ਹੈ। ਉਹ ਤਾਂ ਤੜਫਦਾ ਪਿਆ, ਉਹਦਾ ਬਿਰਾ ਜਿਹੜਾ ਝੋਲੀ 'ਚ ਹੈ। ਜਿਹੜਾ ਉੱਤੇ ਲੈ ਕੇ ਬੈਠਾ ਹੈ ਉਹਦਾ ਵੀ ਇਹ ਖੂਨ ਵਗਦਾ ਪਿਆ ਹੈ, ਲੇਕਿਨ ਉਹ ਬਿਰਾ ਨੂੰ ਕੋਈ ਪਾਣੀ ਜਾਂ ਕੋਈ ਕੋਸ਼ਿਸ਼ ਕਰਦਾ ਪਿਆ ਬਈ ਇਹ ਬਚ ਜਾਵੇ। 50 ਬੰਦੇ 100 ਬੰਦੇ ਦੇ ਵਿੱਚੋਂ ਚੀਰ ਕੇ ਜਿਹੜਾ ਪਿੱਛੋਂ ਬੈਟ ਲੈ ਕੇ ਆਉਂਦਾ ਹੈ, ਜਿਹੜਾ ਬੈਟ ਆ ਕੇ ਉਹਦੇ ਸਿਰ ਦੇ ਵਿੱਚ ਇੱਥੇ ਮਰੈਂਦਾ ਹੈ। ਜਿਹੜਾ ਵੀਡੀਓ ਬਣਾਉਂਦਾ ਪਿਆ, ਜਿਹੜੇ ਪੂਰੇ ਬੰਦੇ ਉੱਤੇ ਖੜੇ ਨੇ ਉਹਨਾਂ ਨੂੰ ਵੇਖਦੇ ਪਏ ਪਿਆ, ਬੰਦਾ ਹੁੰਦਾ ਪਿਆ ਗਾਲੀ ਕੱਢਦਾ ਹੁੰਦਾ ਇਸੇ ਦੇ ਬੈਟ ਮਾਰਨਾ ਹੈ। ਉਹ ਇੱਕ ਤਾਂ ਅੱਗੇ ਮਰ ਗਿਆ, ਦੂਆ ਜਿਹੜਾ ਹੈ ਉਹਦਾ ਵੀ ਆਦੇ ਦਿਮਾਗ ਫਟ ਗਿਆ ਜਿਹਦੇ ਸਿਰੇ ਬੈਟ ਲੱਗਾ ਐਡੇ ਜ਼ੋਰ ਦਾ। ਤੇ ਮੋੜੋ ਜਦੋਂ ਬੈਟ ਲੱਗਦਾ ਹੈ ਉਹ ਅੱਗੇ ਡਾਂਦਾ, ਤੁਸੀਂ ਗੌਰ ਨਾਲ ਵੇਖੋ ਨਾ ਪਿੱਛੇ ਕੰਨ ਤੇ ਹੱਥ ਮਰਦਾ ਪਿਆ, ਸਿਰ ਤੇ ਨਹੀਂ ਮਾਰਦਾ ਪਿਆ। ਇਹਦਾ ਮਤਲਬ ਇਹ ਉਹ ਸਾਰੇ ਬੰਦੇ ਰੱਲੇ ਹੋਏ ਹਨ ਜਿਹੜੇ ਮਰਵਾਉਂਦੇ ਪਏ ਨੇ। ਔਰ ਸ਼ਰਮ ਆਣੀ ਚਾਹੀਦੀ ਹੈ ਜਿਹੜੇ ਤੁਸੀਂ ਉਸ ਇਲਾਕੇ ਵਾਲੇ ਜਿਹੜੇ ਅਵਾਰਡ ਗਵਾਰਡ ਜਿਹੜੇ ਵੇਖਦੇ ਪਏ, ਬੁੱਢ ਕੇ ਮਰਨਾ ਚਾਹੀਦਾ। ਤੁਸੀਂ ਦੋ ਬੰਦੇ, ਇੱਕ ਬੰਦੇ ਦਾ ਦਿਮਾਗ ਖਤਮ ਹੋ ਗਿਆ ਤਾਂ ਉਸੇ ਮਰਨਾ। ਦੋ ਸੱਕੇ ਬਿਰਾ ਤੁਸੀਂ ਕੋ ਛੱਡਣ ਰੋਡ ਦੇ ਉੱਤੇ 30 ਰੁਪਏ ਦੇ ਮਗੇ। कैसा माशरा हो यार, तुसी कैसे लोग हो? ਤੁਹਾਨੂੰ ਕੋਈ ਮਤਲਬ ਜ਼ਰਾ ਵੀ ਅਹਿਸਾਸ ਨਹੀਂ ਹੋਇਆ ਅੱਜ ਤੱਕ ਕੁੱਕੜ ਪਰ ਤੁਹਾਨੂੰ ਕਾਇਮ ਪੁੱਛਣਾ। ਹੁਣ ਸ਼ਾਇਦ ਤੁਹਾਨੂੰ ਨਹੀਂ ਪਤਾ ਸੀਟੀਟੀਵੀ ਨੇ ਉਹਨਾਂ ਤੁਹਾਨੂੰ ਇਸ ਚੌਕਾਂ 'ਚ ਲਿਆ ਕੇ ਟੰਗਣਾ, ਜਿਹੜੇ ਤੁਸੀਂ ਜਨਾਬ ਅਲੀ ਟਾਰਜ਼ਨ ਤੇ ਜਨਾਬ ਅਲੀ ਬੜੀ ਦੁਨੀਆ ਬਣੇ ਹੋਏ ਹਨ, ਬੜੇ ਸ਼ੇਰ। ਹੁਣ ਤੁਹਾਨੂੰ ਵਿਖਿਆ ਵੀ ਟੰਗੀਂਦੇ ਕਿਵੇਂ ਹੋ। ਤੇ ਮੈਂ ਵੀ ਆ ਨਾ ਵੀ ਇਹਦਾ ਨੋਟਿਸ ਲੈਣਾ ਚਾਹੀਦਾ ਇਹਨਾਂ ਨੂੰ ਇਨਸਾਫ। ਇਹ ਰਾਏਵਿੰਡ ਦੇ ਵਿੱਚ ਨਾ 30 ਰੁਪਏ ਤੋਂ ਉੱਥੇ ਲੜਾਈ ਹੋਈ ਹੈ ਤੇ ਦੋ ਭਰਾਵਾਂ ਨੂੰ ਬੜਾ ਬੇਦਰਦੀ ਨਾਲ ਮਾਰਿਆ ਨੇ। ਇੱਕ ਕਤਲ ਹੋ ਗਿਆ ਤੇ ਦੂਆ ਵੀ ਕੋਮੇ ਚ ਹਸਪਤਾਲ ਤੇ। ਮੇਰਾ ਇਹ ਸਵਾਲ ਹੈ ਕਿ ਵੀਡੀਓ ਸਾਰਿਆਂ ਵੇਖੀ ਹੋਣੀ ਹੈ ਕਿ ਇੱਕ ਭਰਾ ਨੂੰ ਨਾ ਇਤਨਾ ਮਾਰਿਆ ਉਹ ਬੇਹੋਸ਼ ਹੋ ਗਿਆ, ਦੂਏ ਨੂੰ ਜ਼ਖਮੀ ਹੈ। ਮਤਲਬ ਕਿ ਉਹ ਤਾਂ ਉਹਨਾਂ ਨੇ ਮਾਰਿਆ ਇਤਨਾ ਕਿ ਪੂਰੀ ਟੀਮ ਆ ਗਈ। ਉਸ ਫੋਨ ਕੀਤਾ ਵੀ ਬੜੀ ਜ਼ਿਆਦਤੀ ਹੋ ਗਈ ਜੀ, 30 ਰੁਪਈਆਂ ਦਾ ਰੋਲਾ ਹੈ। ਤੇ ਉਹ ਝੋਲੀ 'ਚ ਬਿਰਾ ਲੈ ਕੇ ਬੈਠਾ ਹੈ। ਉਹ ਤਾਂ ਤੜਫਦਾ ਪਿਆ, ਉਹਦਾ